ਹੁਣ ਮੁੰਡਾ ਗੁਲਸ਼ਨ ਕੁਮਾਰ ਜਿਹੜਾ ਸੀ ਉਹ ਇੱਕ ਸਬਜ਼ੀ ਦੀ ਰੇਹੜੀ ਵੇਚਦਾ ਸੀ। ਘਰੋਂ ਅਗਵਾ ਕੀਤਾ DSP ਦਿਲਬਾਗ ਸਿੰਘ ਦੀ ਅਗਵਾਈ ਹੇਠ 2 ਲੱਖ ਰੁਪਈਆ ਮੰਗਦੇ ਨੇ। ਉਸ ਸਮੇਂ ਦੇ ਵਿੱਚ ਮੇਰੀ ਲੜਕੀ ਦੀਆਂ 2 ਬਾਲੀਆਂ ਸੋਨੇ ਦੀਆਂ ਤਲਾਸ਼ੀ ਲੈਂਦੇ। ਇੱਕ ਮੇਰੀ ਸੋਹਣੀ ਦੀ ਮੁੰਦਰੀ 475 ਰੁਪਏ ਸਬਜ਼ੀ ਮੰਡੀ ਵਾਲਿਆਂ ਦੇ ਇੱਕ ਘੜੀ ਲਈ ਜਦੋਂ ਬਹੁਤ ਵਧੀਆ ਰੁਪਏ। ਜਦੋਂ ਗੁਲਸ਼ਨ ਕੁਮਾਰ ਮਾਰਿਆ ਗਿਆ ਹੈ 22 ਜੂਨ ਨੂੰ ਚੁੱਕਿਆ ਹੈ, 22 ਜੁਲਾਈ ਨੂੰ ਮਾਰਿਆ। 1 ਮਹੀਨਾ ਥਾਣੇ ਰੱਖ ਕੇ 2 ਲੱਖ ਬਾਅਦ ਚਲੀ ਧਮਕੀ ਦਿੱਤੀ ਆ, ਅਗਰ ਕਿਸੇ ਅਫਸਰ ਦੇ ਪਾਸ ਜਾ ਕੇ ਦਾਅ 'ਤੇ ਕੇਸ ਕੀਤਾ ਤੁਹਾਨੂੰ ਸਾਰੇ ਟੱਬਰ ਚੁੱਕ ਕੇ ਜਾ ਕੇ ਮਾਰ ਕੇ ਹਰੀਕੇ ਦਰਿਆ 'ਚ ਰੋੜ ਦੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ। ਲਗਾਤਾਰ ਆਪਾਂ ਕਈ ਰਿਪੋਰਟਾਂ ਦੇ ਵਿੱਚ ਕਈ ਮੁਕਾਬਲੇ, ਕਈ ਘਟਨਾਵਾਂ, ਕਈ ਪੁਲਿਸ ਅਫਸਰਾਂ ਤੇ ਕਈ ਪੀੜਤ ਪਰਿਵਾਰਾਂ ਦਾ ਜ਼ਿਕਰ ਕੀਤਾ ਹੈ। ਇੱਕ ਤਾਜ਼ਾ ਖਬਰ ਦੇ ਮੁਤਾਬਕ 31 ਸਾਲ ਪਹਿਲਾਂ ਬਣਾਏ ਗਏ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ, ਜਾਲੀ ਮੁਕਾਬਲੇ ਦੇ ਵਿੱਚ 2 ਪੁਲਿਸ ਅਫਸਰਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਸਾਬਕਾ DIG ਹੈ ਦਿਲਬਾਗ ਸਿੰਘ, ਇਹਨੂੰ 7 ਸਾਲ ਦੀ ਕੈਦ ਹੋਈ ਹੈ, ਤੇ ਇੱਕ ਸੇਵਾ ਮੁਕਤ DSP ਹੈ ਗੁਰਬਚਨ ਸਿੰਘ, ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਇੱਕ ਦਿਨ ਪਹਿਲੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪੂਰਾ ਮਾਮਲਾ ਕੀ ਹੈ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਇਹ ਕਿਲਿੰਗਸ ਹੋਈਆਂ ਨੇ, ਪੁਲਿਸ ਮੁਕਾਬਲੇ ਹੋਏ ਨੇ, ਉਹਨਾਂ ਦੇ ਬਾਰੇ ਆਪਾਂ ਚਰਚਿਤ ਪੁਲਿਸ ਮੁਕਾਬਲਿਆਂ ਦੇ ਵਿੱਚ ਬਾਰੇ ਗੱਲਬਾਤ ਕਰਾਂਗੇ। ਪਰ ਅੱਗੇ ਵੱਲੋਂ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਗੱਲ ਸੋਧ ਕਰ ਦਈਏ ਸ਼ਬਦ ਦੇ ਵਿੱਚ ਵੀ, ਉਹ ਇਹ ਕਿ ਪੁਲਿਸ ਮੁਕਾਬਲਾ ਤਾਂ ਉਹ ਹੁੰਦਾ ਜਿੱਥੇ ਦੋਨਾਂ ਧਿਰਾਂ ਦੇ ਕੋਲੇ ਲੋੜੀਂਦੇ ਸੰਦ ਹੋਣ, ਔਜ਼ਾਰ ਹੋਣ, ਕਿਰਪਾਨਾਂ ਹੋਣ, ਹਥਿਆਰ ਹੋਣ। ਪਰ ਇੱਕ ਪਾਸੇ ਇੱਕ ਧਿਰ ਆ ਜਿਹਨੂੰ ਪਹਿਲਾਂ, ਇੱਕ ਪਾਸੇ ਇੱਕ ਪੱਖ ਹੈ ਜਿਹਨੂੰ ਪਹਿਲਾਂ ਥਾਣਿਆਂ ਦੇ ਵਿੱਚ CI ਸਟਾਫ ਦੇ ਵਿੱਚ ਕੁੱਟਿਆ ਗਿਆ, ਕਰੰਟ ਲਾਇਆ ਗਿਆ, ਨਹੁੰ ਪੜ ਦਿੱਤੇ ਗਏ, ਲੱਤਾਂ ਤੋੜ ਦਿੱਤੀਆਂ ਗਈਆਂ, ਔਰ ਉਹਨੂੰ ਤਾਂ ਤੁਰਨ ਜੋਗਾ ਵੀ ਨਹੀਂ ਛੱਡਿਆ। ਤੇ ਉਹਨੂੰ ਜਾ ਕੇ ਕਿਸੇ ਸੂਏ ਦੇ ਪੁਲ ਤੇ, ਕਿਸੇ ਨਹਿਰ ਦੀ ਪਗਡੰਡੀ ਤੇ, ਕਿਸੇ ਹੋਰ ਸੁਨਸਾਨ ਥਾਂ ਤੇ ਉਹਨੂੰ ਕਵੇਂ ਕਿ ਤੂੰ ਭੱਜ, ਹੱਥ ਉਹਦੇ ਬੰਨੇ ਹੋਣ, ਤੁਰਿਆ ਉਹ ਤੋਂ ਜਾਂਦਾ ਨਾ ਹੋਵੇ, ਉਹ ਕਿਹੜਾ ਮੁਕਾਬਲਾ? ਉਹ ਤਾਂ ਇੱਕ ਟੌਰਚਰ ਆ, ਉਹ ਤਾਂ ਇੱਕ ਕਤਲ ਕਿਹਾ ਜਾ ਸਕਦਾ। ਇਹ ਮਾਮਲਾ ਕੀ ਹੈ ਦੱਸਦੇ ਹਾਂ। ਇਹ ਮਾਮਲਾ ਜਿਹੜਾ ਉਹ ਤਰਨਤਾਰਨ ਦੇ ਨਾਲ ਜੁੜਿਆ ਹੋਇਆ। ਇੱਕ ਹਿੰਦੂ ਨੌਜਵਾਨ ਨੂੰ, ਉਹਦੇ ਪਰਿਵਾਰ ਦੇ ਵਿੱਚ 2 ਹੋਰ ਜਣਿਆਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਜਿਹਦੇ ਵਿੱਚ ਇਹ ਅਗਵਾਈ ਕਰਦਾ ਦਿਲਬਾਗ ਸਿੰਘ DIG ਤੇ DSP ਗੁਰਬਚਨ ਸਿੰਘ, ਇਹ ਅਗਵਾਈ ਕਰਦੇ ਉਸ ਟੀਮ ਦੀ। ਇਸ ਪਰਿਵਾਰ ਦੇ ਵਿੱਚ 2 ਜਣਿਆਂ ਨੂੰ ਛੱਡ ਦਿੱਤਾ ਜਾਂਦਾ, ਜਿਹਦੇ ਵਿੱਚ ਗੁਲਸ਼ਨ ਕੁਮਾਰ ਜਿਹੜਾ ਵਿਕਟਮ ਹੈ, ਜਿਹੜਾ ਪੀੜਤ ਹੈ, ਉਹਦਾ ਨਾਂ ਸੀਗਾ ਗੁਲਸ਼ਨ, ਤੇ ਜਿਹੜਾ ਚਮਨ ਲਾਲ ਤੇ ਪ੍ਰਵੀਨ ਕੁਮਾਰ 2 ਪੁੱਤਰ ਸੀਗੇ, ਤੇ 3 ਸੀਗੇ ਪੁੱਤਰ, ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਤੇ ਬੋਬੀ ਕੁਮਾਰ। ਇਹਨਾਂ ਨੂੰ ਪੁਲਿਸ ਪਾਰਟੀ ਚੱਕ ਲੈਂਦੀ ਹੈ 1996 ਦੇ ਵਿੱਚ। ਜੰਡਾਲਾ ਰੋਡ ਤੇ ਰਹਿੰਦੇ ਸੀ ਚਮਨ ਲਾਲ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਕਿ 22 ਜੂਨ 1993 ਨੂੰ ਤਤਕਾਲੀ DSP ਦਿਲਬਾਗ ਸਿੰਘ DIG ਦੇ ਅਹੁਦੇ ਤੋਂ ਸੇਵਾ ਮੁਕਤਾ ਹੋਣ ਤੇ ਤਰਨਤਾਰਨ ਪੁਲਿਸ ਦੀ ਟੀਮ ਉਹਦੇ ਪੁੱਤਰ ਗੁਲਸ਼ਨ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ ਤੇ ਉਸ ਤੋਂ ਬਾਅਦ ਪ੍ਰਵੀਨ ਕੁਮਾਰ ਤੇ ਬੋਬੀ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਏ। ਪੁਲਿਸ ਨੇ ਪ੍ਰਵੀਨ ਤੇ ਬੋਬੀ ਨੂੰ ਤਾਂ ਰਿਹਾ ਕਰ ਦਿੱਤਾ, ਪਰ ਗੁਲਸ਼ਨ ਨੂੰ ਨਹੀਂ ਛੱਡਿਆ। 1 ਮਹੀਨੇ ਬਾਅਦ 22 ਜੁਲਾਈ 1993 ਨੂੰ ਗੁਲਸ਼ਨ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਸਾਨੂੰ ਡੈੱਡ ਬੋਡੀ ਵੀ, ਜਿਹੜੀ ਲਾਸ਼, ਉਹ ਵੀ ਨਹੀਂ ਦਿੱਤੀ ਗਈ ਤੇ ਪੁਲਿਸ ਨੇ ਸੰਸਕਾਰ ਜਿਹੜਾ ਉਹਦਾ ਕਰਤਾ। ਚਮਨ ਲਾਲ ਦੱਸਦਾ ਕਿ ਉਹਦਾ ਜਿਹੜਾ ਪੁੱਤਰ ਹੈ ਗੁਲਸ਼ਨ ਕੁਮਾਰ, ਉਹ ਘਰ ਦੇ ਗੁਜ਼ਾਰੇ ਵਾਸਤੇ ਫਲ ਵੇਚਣ ਦਾ ਕੰਮ ਕਰਦਾ ਸੀ, ਫਰੂਟ ਦੀ ਰੇਹੜੀ ਲਾਉਂਦਾ ਸੀਗਾ। ਇਸ ਮਾਮਲੇ ਦੇ ਵਿੱਚ ਕਹਿੰਦੇ 32 ਲੋਕਾਂ ਦੀ ਗਵਾਹੀ ਹੋਈ, 32 ਲੋਕਾਂ ਦੀ ਗਵਾਹੀ ਦਾ ਹਵਾਲਾ ਦਿੱਤਾ ਗਿਆ ਤੇ ਸਿਰਫ 15 ਲੋਕਾਂ ਨੇ ਗਵਾਹੀ ਦਿੱਤੀ ਸੀ ਇਸ ਮਾਮਲੇ ਦੇ ਵਿੱਚ। ਤੇ ਜਿਹੜੇ ਲੋਕ ਸੀਗੇ ਅਰਜਨ ਸਿੰਘ, ਦਵਿੰਦਰ ਸਿੰਘ ਤੇ ਬਲਬੀਰ ਸਿੰਘ, ਇਹਨਾਂ ਦੀ ਮੌਤ ਹੋ ਚੁੱਕੀ ਹੈ। ਇਹ ਉਸ ਪੁਲਿਸ ਪਾਰਟੀ ਦੇ ਵਿੱਚ ਸੀਗੇ ਜਿਹੜੀ ਪਾਰਟੀ ਇਹਨੂੰ ਘਰੋਂ ਚੱਕ ਕੇ ਲੈ ਕੇ ਗਈ ਸੀਗੀ। ਖੈਰ, ਹੁਣ ਇਹ ਮਾਮਲਾ ਜਿਹੜਾ ਉਹ 31 ਸਾਲਾਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਇਸ ਮਾਮਲੇ ਦਾ, ਇਸ ਪੂਰੇ ਮਾਮਲੇ ਦੇ ਵਿੱਚ ਇੱਕ ਦਰਦਨਾਕ ਪਹਿਲੂ ਇਹ ਵੀ ਹੈ ਕਿ ਇਸ ਕਤਲ ਤੋਂ ਬਾਅਦ, ਇਸ ਕੇਸ ਤੋਂ ਬਾਅਦ ਵਿੱਚ ਚੱਲਦਿਆਂ ਚਮਨ ਲਾਲ, ਜਿਨ੍ਹਾਂ ਨੇ 1996 ਦੇ ਵਿੱਚ ਮਾਮਲਾ ਦਰਜ ਕਰਵਾਇਆ, ਤੇ ਇਹਨਾਂ ਦੇ ਪਰਿਵਾਰ ਦੇ 3 ਹੋਰ ਜੀ ਇਸ ਕਤਲ ਕੇਸ ਦੇ ਵਿੱਚ ਨਿਆਂ ਦੀ ਉਡੀਕ ਕਰਦੇ ਕਰਦੇ ਇਸ ਜਹਾਨ ਤੋਂ ਚਲੇ ਗਏ। ਮਤਲਬ ਚਮਨ ਲਾਲ ਇਸ ਟੀਸ ਨੂੰ, ਇਸ ਦਰਦ ਨੂੰ ਆਪਣੇ ਨਾਲ ਲੈ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਇਹ ਕੋਈ ਪਹਿਲੀ ਘਟਨਾ ਥੋੜ੍ਹੋ ਹੈ, ਕੋਈ ਇੱਕ ਗੁਲਸ਼ਨ ਕੁਮਾਰ, ਕੋਈ ਇੱਕ ਚਮਨ ਲਾਲ ਥੋੜ੍ਹੋ ਹੈ। ਇਸ ਤਾਂ ਘਰਾਂ ਦੇ ਘਰ
ਮਾਝੇ ਦੇ ਇਲਾਕਿਆਂ ਦੇ ਵਿੱਚ ਔਰ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਔਰ ਦੁਆਬੇ ਦੇ ਕੁਝ ਇਲਾਕਿਆਂ ਦੇ ਵਿੱਚ ਇੱਕ ਹਨੇਰੀ ਸੀ ਜਿਹੜੀ ਐਸੀ ਝੁੱਲੀ ਜਿਹਨੇ ਕਈ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉਗਾ ਦਿੱਤੇ। ਕਈ ਲੋਕਾਂ ਨੂੰ ਉਹਨਾਂ ਦੇ ਪੁੱਤਾਂ ਦਾ ਅੱਜ ਵੀ ਉਹ ਸਿਸਕੀਆਂ ਭਰਦੇ ਨੇ ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀਆਂ ਫੋਟੋਆਂ ਦੇਖ ਕੇ। ਕੋਈ ਕਾਲਜ ਦੇ ਵਿੱਚ ਗਿਆ ਸੀ, ਉਹ ਪੜ੍ਹਨ ਗਿਆ ਸੀ, ਮੁੜਿਆ ਨਹੀਂ ਘਰੇ। ਕੋਈ ਪੱਠੇ ਵੱਢਣ ਗਿਆ ਸੀ, ਕੋਈ ਕਿਸੇ ਕੰਮ ਗਿਆ ਸੀ, ਕੋਈ ਰਿਸ਼ਤੇਦਾਰੀ ਦੇ ਵਿੱਚੋਂ ਚੱਕ ਲਿਆ ਗਿਆ। ਸੋ ਉਹ ਕਿਹੜਾ ਉਦੋਂ ਪੁਲਿਸ ਹੀ ਸਾਰਾ ਕੁਝ ਸੀ। ਪੁਲਿਸ ਹੀ ਗੁੰਡੇ ਸੀਗੇ, ਪੁਲਿਸ ਹੀ ਨਿਆਂ ਮਤਲਬ ਆਪਣੀ ਕਚਹਿਰੀ ਲਾਉਂਦੀ ਸੀ, ਪੁਲਿਸ ਹੀ ਅਦਾਲਤ ਸੀ, ਪੁਲਿਸ ਹੀ ਸਾਰਾ ਕੁਝ ਸੀਗੀ। ਤੇ ਜਦੋਂ ਫਿਰ ਪੁਲਿਸ ਦੇ ਹੱਥ ਪਾਵਰ ਆਉਂਦੀ ਹੈ ਤੇ ਫਿਰ ਲੋਕ ਕਿਵੇਂ ਉਸ ਪਾਵਰ ਦਾ, ਉਸ ਜ਼ਬਰ ਦਾ ਸ਼ਿਕਾਰ ਹੁੰਦੇ, ਇਹ ਕੋਈ ਦੱਸਣ ਦੀ ਲੋੜ ਨਹੀਂ ਹੈ। ਤੁਹਾਨੂੰ ਯਾਦ ਹੋਣਾ ਇੱਕ ਬਾਬਾ ਚਰਨ ਸਿੰਘ ਵਾਲਾ ਕੇਸ, ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਮਾਰਤਾ ਸੀ ਪੁਲਿਸ ਨੇ। 6 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ। 1993 ਦਾ ਵੀ ਇਹ ਚਰਚਿਤ ਕੇਸ ਸੀਗਾ। 1993 ਦੇ ਵਿੱਚ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਨੇ ਫਿਰ 6 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ। ਤਰਨਤਾਰਨ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ 6 ਜੀਆਂ ਨੂੰ ਚੁੱਕ ਕੇ ਜ਼ਬਰੀ ਖਪਾ ਦਿੱਤਾ ਗਿਆ ਸੀਗਾ। ਤੇ ਇਸ ਮਾਮਲੇ ਦੇ ਵਿੱਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇੰਸਪੈਕਟਰ ਸੂਬੇ ਸਿੰਘ, ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ, ਇਹਨਾਂ ਨੂੰ 10-10 ਸਾਲ ਦੀ ਤੇ ਸਬ ਇੰਸਪੈਕਟਰ ਸੁਖਦੇਵ ਰਾਜ ਨੂੰ ਇਸੇ ਮਾਮਲੇ ਦੇ ਵਿੱਚ 5 ਸਾਲ ਦੀ ਸਜ਼ਾ ਸੁਣਾਈ। ਪੀੜਤਾਂ ਦੇ ਵਕੀਲ ਜਿਹੜੇ ਸੀ ਉਹ ਕਹਿੰਦੇ ਕਿ ਸਾਨੂੰ ਇਸ ਗੱਲ ਦੀ ਤਾਂ ਤਸੱਲੀ ਹੈ ਕਿ ਇਹ ਮੁਲਜ਼ਮ ਸਾਬਤ ਹੋ ਗਏ। ਇਹਨਾਂ ਨੇ ਬੰਦੇ ਨਜਾਇਜ਼ ਚੁੱਕੇ, ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਜਾਲੀ ਰਿਕਾਰਡ ਬਣਾਏ ਤੇ ਪੁਲਿਸ ਮੁਕਾਬਲੇ ਬਣਾਏ, ਪਰ ਸਜ਼ਾ ਘੱਟ ਹੋਣ ਕਰਕੇ ਸਾਨੂੰ ਨਿਰਾਸ਼ਤਾ ਵੀ ਹੈ। ਇਸ ਤੋਂ ਬਾਅਦ 27 ਸਾਲਾਂ ਬਾਅਦ ਵੀ ਕਹਿੰਦੇ ਲਾਸ਼ਾਂ ਦਾ ਪਤਾ ਨਹੀਂ ਲੱਗ ਸਕਿਆ। ਮੇਜਾ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਇੰਸਪੈਕਟਰ ਸੂਬੇ ਸਿੰਘ ਨੂੰ ਧਾਰਾ 354 ਦੇ ਤਹਿਤ 10 ਸਾਲ ਦੀ ਕੈਦ ਤੇ ਦੂਜੇ ਦੋਸ਼ ਸੁਖਦੇਵ ਰਾਜ ਨੂੰ 365 ਦੇ ਤਹਿਤ 5 ਸਾਲ ਦੀ ਕੈਦ ਹੋਈ। ਇਸੇ ਤਰ੍ਹਾਂ ਸੁਖਦੇਵ ਸਿੰਘ ਨੂੰ ਗੁਰਮੇਜ ਸਿੰਘ ਤੇ ਬਲਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਵੀ 365 ਦੇ ਤਹਿਤ 5 ਸਾਲ ਦੀ ਕੈਦ ਹੋਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 27 ਸਾਲ ਜਦੋਜਹਿਦ ਕੀਤੀ ਅਸੀਂ ਤੇ ਉਸ ਤੋਂ ਬਾਅਦ ਮਾਮੂਲੀ ਸਜ਼ਾ ਹੋਈ ਹੈ। ਇੰਨੀ ਲੰਮੀ ਕਾਰਵਾਈ ਤੋਂ ਬਾਅਦ ਵੀ ਇਹ ਪਤਾ ਤੱਕ ਨਹੀਂ ਲੱਗਾ ਕਿ ਪੁਲਿਸ ਨੇ ਮੁਕਾਬਲੇ ਕਿੱਥੇ ਤੇ ਕਿਵੇਂ ਬਣਾਏ ਤੇ ਲਾਸ਼ਾਂ ਕਿੱਥੇ ਖਪਾਈਆਂ। ਇਸੇ ਤਰ੍ਹਾਂ 1992 ਦੇ ਵਿੱਚ ਇੱਕ ਹੋਰ ਚਰਚਿਤ ਮੁਕਾਬਲਾ ਹੈ ਪੁਲਿਸ ਦਾ ਜਾਲੀ ਮੁਕਾਬਲਾ, ਜਿਹਦੇ ਵਿੱਚ ਅੰਮ੍ਰਿਤਸਰ ਦੇ 3 ਤਤਕਾਲੀ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ASI ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ, ਇਹਨਾਂ ਨੂੰ ਉਮਰ ਕੈਦ ਹੋਈ ਤੇ ਇਹਦੇ ਨਾਲ ਹੀ 3 ਪੁਲਿਸ ਮੁਲਾਜ਼ਮਾਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਹੋਇਆ। ਇਹਨਾਂ ਨੇ 1992 ਦੇ ਵਿੱਚ 3 ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ 9 ਪੁਲਿਸ ਵਾਲਿਆਂ ਨੇ ਫੇਕ ਐਨਕਾਊਂਟਰ ਕੀਤਾ ਸੀਗਾ। 31 ਸਾਲਾਂ ਬਾਅਦ ਪਿਤਾ ਦੀ ਮੌਤ ਦਾ ਇਨਸਾਫ ਮਿਲਣ ਤੇ ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰ ਨੇ ਦੱਸਿਆ, ਇਹ ਬੁੱਟਰ ਸੇਵੀਆਂ ਦੇ ਰਹਿਣ ਵਾਲੇ ਆ, ਕਿ ਉਦੋਂ ਉਹ 1 ਸਾਲ ਦਾ ਸੀਗਾ ਜਦੋਂ ਉਸਦੇ ਪਿਤਾ ਦਾ ਇਹਨਾਂ ਪੁਲਿਸੀਆਂ ਨੇ ਕਤਲ ਕਰ ਦਿੱਤਾ ਸੀ। ਉਹ ਕਹਿੰਦੇ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਰਾਮਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਪਰਿਵਾਰ ਇੱਕ ਸਮੇਂ ਹਿੰਮਤ ਹਾਰ ਗਿਆ ਸੀਗਾ, ਲੱਗਦਾ ਸੀ ਇਨਸਾਫ ਨਹੀਂ ਮਿਲੂਗਾ, ਪਰ ਮੇਰੇ ਦਾਦਾ ਜੀ ਨੇ ਹਿੰਮਤ ਨਹੀਂ ਹਾਰੀ। ਇਸ ਮਾਮਲੇ ਦੇ ਵਿੱਚ CBI ਨੇ 57 ਗਵਾਹ ਪੇਸ਼ ਕੀਤੇ, 9 ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ, ਪਰ ਇਹਨਾਂ 31 ਸਾਲਾਂ ਦੇ ਵਿੱਚ ਉਹ ਕਹਿੰਦੇ ਕਿ 5 ਮੁਲਜ਼ਮਾਂ ਦੀ ਮੌਤ ਹੋ ਗਈ, ਪੁਲਿਸ ਮੁਲਾਜ਼ਮਾਂ ਦੀ ਜਿਹੜੇ ਮੁਲਜ਼ਮ ਸੀਗੇ। 27 ਗਵਾਹ ਵੀ ਲਾਪਤਾ ਹੋ ਗਏ ਇਹਨਾਂ 31 ਸਾਲਾਂ ਦੇ ਵਿੱਚ। 31 ਸਾਲਾਂ ਦਾ ਵਕਫਾ ਕੋਈ ਥੋੜ੍ਹਾ ਹੁੰਦਾ ਹੈ। ਜਸਟਿਸ ਡਿਲੇ, ਜਸਟਿਸ ਡਿਨਾਈਡ, ਕਹਿੰਦੇ ਕਿ ਦੇਰੀ ਨਾਲ ਮਿਲਿਆ ਨਿਆਂ ਨਹੀਂ ਹੁੰਦਾ, ਉਹਨੂੰ ਇਨਸਾਫ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ 1992 ਦੇ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੂੰ ਹੁਣ ਜਾ ਕੇ ਸਜ਼ਾ ਸੁਣਾਈ ਗਈ ਹੈ। ਮਾਮਲਾ 1992 ਦਾ, ਤਰਨਤਾਰਨ ਦੇ ਵਿੱਚ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ। ਇਸ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਨੇ 3 ਦਹਾਕੇ ਪੁਰਾਣੇ ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਤੇ ਉਹਦੇ ਗਨਮੈਨ ਝਰਮਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਸੂਬਾ ਸਿੰਘ ਨੂੰ 3 ਸਾਲ ਤੇ ਝਰਮਲ ਸਿੰਘ ਨੂੰ 5 ਸਾਲ ਦੀ ਕੈਦ ਹੋਈ। ਇਹਨਾਂ ਨੇ 1 ਜੂਨ 1992 ਦੇ ਵਿੱਚ ਸਿੱਖ ਨੌਜਵਾਨ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਨੂੰ ਅਗਵਾ ਕੀਤਾ ਤੇ ਜਾਨੋਂ ਮਾਰ ਦਿੱਤਾ। ਇਸ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੀ SHO ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ। ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ 1 ਜੂਨ 1992 ਨੂੰ ਕੁਲਦੀਪ ਸਿੰਘ ਨੂੰ ਕੋਟਲੀ ਸਰੂਖਾ ਤਰਨਤਾਰਨ ਤੋਂ ਕਿਸੇ ਜਾਣਕਾਰ ਦੇ ਘਰੋਂ ਚੱਕਿਆ ਸੀ। ਬਾਅਦ ਦੇ ਵਿੱਚ ਉਹਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ 3 ਦਹਾਕੇ ਬਾਅਦ ਫੈਸਲਾ ਆਇਆ। ਇਸੇ ਤਰ੍ਹਾਂ ਕਰਾਰ ਦਿੱਤਾ ਸੂਬਾ ਸਿੰਘ ਨੂੰ, ਕਹਿੰਦੇ ਕਿ 5 ਸਾਲ ਦੀ ਕੈਦ ਹੋਈ ਹੈ ਤੇ ਮਾਮਲੇ ਦੇ ਵਿੱਚ ਕਹਿੰਦੇ SHO ਗੁਰਦੇਵ ਸਿੰਘ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਹੈ। ਤੁਹਾਨੂੰ ਯਾਦ ਹੋਣਾ ਪੀਲੀਭੀਤ ਵਾਲਾ ਪੁਲਿਸ ਮੁਕਾਬਲਾ, ਤੁਹਾਨੂੰ ਯਾਦ ਹੋਣਾ ਭੋਪਾਲ ਜੇਲ੍ਹ ਐਨਕਾਊਂਟਰ, ਤੁਹਾਨੂੰ ਯਾਦ ਹੋਣਾ ਮਣੀਪੁਰ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ 2010 ਦੇ ਵਿੱਚ, ਬਾਟਲਾ ਹਾਊਸ ਐਨਕਾਊਂਟਰ 2008 ਦਾ, ਸਰਾਬੂਦੀਨ ਸ਼ੇਖ 2006 ਦੇ ਵਿੱਚ ਐਨਕਾਊਂਟਰ ਹੋਇਆ ਸੀ, ਤੁਲਸੀ ਰਾਮ ਪ੍ਰਜਾਪਤੀ 2006 ਦਾ ਮਾਮਲਾ ਹੈ।
ਇਸ਼ਰਤ ਜਹਾਂ 2004 ਦਾ ਮਾਮਲਾ ਹੈ, ਵੀਰੱਪਨ 2004 ਦਾ ਮਾਮਲਾ ਹੈ ਤੇ ਸਾਦਿਕ ਜਮਾਲ, ਇਹ ਉਹ ਪੁਲਿਸ ਮੁਕਾਬਲੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦੀ ਕਾਰਵਾਈ ਦੇ ਉੱਤੇ, ਪੁਲਿਸ ਦੇ ਇਸ ਜ਼ੁਲਮ ਦੇ ਉੱਤੇ ਸਵਾਲ ਉੱਠਦੇ ਰਹੇ। ਤੁਸੀਂ ਦੇਖੋ ਕਿ ਇਹਨਾਂ ਪਰਿਵਾਰਾਂ ਨੂੰ, ਪੀੜਤ ਪਰਿਵਾਰਾਂ ਨੂੰ ਇੰਨਾ ਚਿਰ ਲੱਗ ਗਿਆ, 3 ਦਹਾਕੇ ਲੱਗ ਗਏ ਇਨਸਾਫ ਦੀ ਉਡੀਕ ਕਰਦਿਆਂ। ਇਸੇ ਦਰਮਿਆਨ ਕਈ ਪੁਲਿਸ ਮੁਲਾਜ਼ਮ ਇਸ ਜਹਾਨ ਤੋਂ ਰੁਖਸਤ ਹੋ ਗਏ। ਇਸੇ ਦਰਮਿਆਨ ਇਹਨਾਂ ਪਰਿਵਾਰਾਂ ਦੇ ਜਿਹੜੇ ਚਾਹਣ ਵਾਲੇ ਲੋਕ ਸੀ, ਉਹ ਜਿਹੜੇ ਚਾਹੁੰਦੇ ਸੀਗੇ ਕਿ ਇਨਸਾਫ ਮਿਲੇ, ਇਹਨਾਂ ਦੇ ਜੀ ਰੁਖਸਤ ਹੋ ਗਏ, ਸਿਸਕੀਆਂ ਲੈ ਕੇ, ਹੌਂਕੇ ਲੈ ਕੇ ਕਿ ਸਾਨੂੰ ਪਤਾ ਨਹੀਂ ਕਿੱਦੇ ਨਿਆਂ ਮਿਲੂਗਾ, ਕਿੱਦੇ ਉਹ ਦਿਨ ਚੜੂਗਾ ਜਿੱਦੇ ਅਸੀਂ ਇਹਨਾਂ ਪੁਲਿਸੀਆਂ ਨੂੰ ਸਲਾਖਾਂ ਦੇ ਪਿੱਛੇ ਦੇਖਾਂਗੇ। ਮੋਹਾਲੀ ਦੀ ਅਦਾਲਤ ਦੇ ਸਾਹਮਣੇ ਇੱਕ ਮੈਨੂੰ ਉਹ ਫੁਟੇਜ ਯਾਦ ਆਉਂਦੀ ਹੈ, ਉਹ ਵੀਡੀਓ ਯਾਦ ਆਉਂਦੀ ਹੈ ਜਿਹਦੇ ਵਿੱਚ ਇੱਕ ਜਾਲੀ ਪੁਲਿਸ ਮੁਕਾਬਲੇ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਧਾਹਾਂ ਮਾਰ ਲੱਗ ਪਿਆ ਸੀਗਾ। ਉਸ ਪੁਲਿਸ ਮੁਲਾਜ਼ਮ ਨੂੰ ਇਹ ਨਹੀਂ ਯਾਦ ਆਇਆ ਕਿ ਜਦੋਂ ਮੇਰੇ ਹੱਥ AK-47 ਸੀ, ਜਦੋਂ ਮੇਰੇ ਹੱਥ ਹਥਿਆਰ ਸੀਗੇ, ਉਦੋਂ ਮੇਰੇ ਸਾਹਮਣੇ ਪਤਾ ਨਹੀਂ ਕਿੰਨੇ ਕੁ ਬੇਕਸੂਰਾਂ, ਬੇਦੋਸ਼ੀਆਂ ਨੇ ਧਾਹਾਂ ਮਾਰੀਆਂ ਸੀ। ਉਹਨਾਂ ਨੇ ਵਾਸਤੇ ਪਾਏ ਸੀ ਕਿ ਅਸੀਂ ਜ਼ਮੀਨਾਂ ਵੇਚ ਕੇ ਪੈਸੇ ਦੇ ਦਿਆਂਗੇ, ਉਹਨਾਂ ਨੇ ਵਾਸਤੇ ਪਾਏ ਸੀ ਕਿ ਸਾਡੇ ਬੱਚੇ ਛੱਡ ਦਿਓ, ਸਾਡੇ ਘਰਾਂ ਦਾ ਇੱਕ ਜੀ ਤਾਂ ਜਿਉਂਦਾ ਛੱਡ ਦਿਓ। ਪਰ ਇਹਨਾਂ ਜ਼ਾਲਮਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਆਪਣੀਆਂ ਗੋਲੀਆਂ ਦੇ ਨਾਲ, ਆਪਣੇ ਜ਼ੁਲਮ ਦੇ ਨਾਲ ਉਹਨਾਂ ਪਰਿਵਾਰਾਂ ਦੀਆਂ ਪੀੜ੍ਹੀਆਂ ਦਾ ਨਾਸ਼ ਕਰ ਦਿੱਤਾ। ਤੇ ਹੁਣ ਜਦੋਂ ਆਪ ਨੂੰ ਸਜ਼ਾ ਹੋਈ ਤੇ ਉਦੋਂ ਇਹ ਤਾਂ ਸਜ਼ਾ ਹੀ ਹੋਈ ਹੈ, ਕੱਟਣੀਆਂ ਹੀ ਹੈ, ਇੱਥੇ ਕਿਸੇ ਨੇ ਮਾਰਨਾ ਨਹੀਂ ਗਾ, ਇਹਨਾਂ ਨੂੰ ਸਿਰਫ ਜੇਲ੍ਹ ਦੇ ਵਿੱਚ ਹੀ ਰਹਿਣਾ ਹੈ। ਪਰ ਉਹਨਾਂ ਦਾ ਤਾਂ ਜਿਉਣ ਦਾ ਅਧਿਕਾਰ ਹੀ ਖੋਲਿਆ ਇਹਨਾਂ ਨੇ। ਸੋ ਇਸ ਜ਼ੁਲਮ ਦੀ ਹਨੇਰੀ ਨੇ ਕੋਈ ਸਿੱਖ ਨਹੀਂ ਦੇਖਿਆ, ਕੋਈ ਹਿੰਦੂ ਨਹੀਂ ਦੇਖਿਆ, ਕੋਈ ਹੋਰ ਨਹੀਂ ਦੇਖਿਆ। ਇਹਨੇ ਬਹੁ ਗਿਣਤੀ ਸਿੱਖ ਪਰਿਵਾਰਾਂ ਨੂੰ ਢਾਹ ਲਾਈ, ਪਰ ਇਸ ਅੱਗ ਨੇ ਸੇਕ ਹੋਰ ਤਰੀਕਿਆਂ ਦੇ ਨਾਲ ਦੂਜੇ ਭਾਈਚਾਰਿਆਂ ਨੂੰ ਵੀ ਦਿੱਤਾ। ਕੋਈ ਪੰਜਾਬੀ ਐਸਾ ਹੋਣਾ ਜਿਹੜਾ ਇਹਨਾਂ ਇਲਾਕਿਆਂ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਦੇ ਵਿੱਚ, ਫਰੀਦਕੋਟ ਦੇ ਵਿੱਚ ਜਾਂ ਦੁਆਬੇ ਦੇ ਕਈ ਇਲਾਕਿਆਂ ਦੇ ਵਿੱਚ ਕੋਈ ਪਰਿਵਾਰ ਹੋਣਾ ਹੈ, ਜਿਹੜਾ ਟਾਵਾਂ ਹੀ ਪਰਿਵਾਰ ਹੋਣਾ ਜਿਹੜਾ ਇਸ ਅੱਗ ਤੋਂ ਬਚ ਸਕਿਆ ਹੋਵੇ। ਨਹੀਂ ਮੁਸ਼ਕਲ ਹੈ। ਪੰਜਾਬ ਨੇ ਦਹਾਕਿਆਂ ਬੱਧੀ ਇਸ ਮੱਚਦੀ ਅੱਗ ਦਾ, ਜਿਹਨੂੰ ਲਗਾਤਾਰ ਜਿਹਦੇ ਤੇ ਤੇਲ ਪਾਉਂਦੀ ਰਹੀ ਜ਼ਾਲਮ ਸਰਕਾਰ, ਉਹਦਾ ਸੇਕ ਚੱਲਿਆ ਤੇ ਕਈ ਆਪਣੇ ਬੱਚਿਆਂ ਦਾ ਨੁਕਸਾਨ ਕੀਤਾ। ਇਹਦਾ ਜਿਹੜਾ ਦੂਜਾ ਅਸਰ ਹੈ ਉਹ ਇਹ ਹੈ ਕਿ ਪੰਜਾਬ ਦੇ ਅਣਗਿਣਤ ਸ਼ਾਨਾਂ ਮੱਤੇ ਖਿਡਾਰੀ, ਉਹਨਾਂ ਨੇ, ਕਿਸੇ ਨੇ ਜੱਜ ਬਣਨਾ ਸੀ, ਕਿਸੇ ਨੇ ਵਕੀਲ ਬਣਨਾ ਸੀ, ਕਿਸੇ ਨੇ ਪੰਜਾਬ ਦੀ ਅਗਵਾਈ ਕਰਨੀ ਸੀ, ਕਿਸੇ ਨੇ ਹੋ ਸਕਦਾ ਕੋਈ ਹੋਰ ਅਹੁਦਿਆਂ ਤੇ ਪਹੁੰਚਦੇ। ਇੱਕ ਪੀੜ੍ਹੀ, ਇੱਕ ਜਨਰੇਸ਼ਨ ਜਿਹੜੀ ਆ ਉਹ ਇਹਨਾਂ ਪੁਲਿਸ ਵਾਲਿਆਂ ਦੇ ਹੱਥ ਜਦੋਂ ਤਾਕਤ ਆਈ ਸੀ, ਉਹਨਾਂ ਨੇ ਖਪਾ ਦਿੱਤੀ। ਸੋ ਕੱਲਾ ਪੰਜਾਬ ਦਾ ਫਿਜ਼ੀਕਲੀ, ਧਾਰਮਿਕ, ਪੰਜਾਬ ਦੀਆਂ ਜਨਰੇਸ਼ਨਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਬਹੁਤ ਵੱਡੇ ਸੋਰਸਸ ਦਾ ਵੀ ਨੁਕਸਾਨ ਹੋਇਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।